ਜਿਹੜੀਆਂ ਵਿਦੇਸ਼ੀ ਹਕੂਮਤਾਂ ਨੇ ਉਹ ਅਮਰੀਕਨ ਲਾਅ ਨੂੰ ਤੋੜ ਰਹੀਆਂ ਨੇ, ਅਮਰੀਕਾ ਦੀ ਧਰਤੀ 'ਤੇ ਥ੍ਰੈਟ ਕਰਦੀਆਂ, ਹਰਾਸ ਕਰਦੀਆਂ, ਜਸੂਸੀ ਕਰਦੀਆਂ ਔਰ ਸਾਡੇ ਮੁਲਕ ਦੇ ਸ਼ਹਿਰੀਆਂ ਨੂੰ ਵੀ ਹਾਰਮ ਕਰਦੀਆਂ ਨੇ। ਆਜ਼ਾਦੀ ਨਾਲ ਆਪਣੀ ਗੱਲ ਕਹਿ ਸਕਣਾ ਉਹ ਅਮਰੀਕਾ ਦੀ ਕੋਰ ਵੈਲਿਊ ਹੈ। ਕਿਸੇ ਨੂੰ ਇਹ ਡਰ ਨਹੀਂ ਹੋਣਾ ਚਾਹੀਦਾ ਕਿ ਬਈ ਉਹ ਜੇ ਸੱਚ ਬੋਲੇਗਾ ਤਾਂ ਉਸ ਨੂੰ ਜਿਹੜਾ ਇੰਟੀਮੀਡੇਟ ਕੀਤਾ ਜਾਏਗਾ। ਲੋਕਲ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਦੀ ਟ੍ਰੇਨਿੰਗ ਹੋਏ, ਉਹ ਇਨਵੈਸਟੀਗੇਟ ਕਰਨ, ਆਈਡੈਂਟੀਫਾਈ ਕਰਨ ਕਿ ਉਹ ਕਿਹੜੀਆਂ ਥ੍ਰੈਟਸ ਨੇ, ਕਿਹੜੀਆਂ ਧਮਕੀਆਂ ਨੇ ਜਿਹੜੀਆਂ ਅਮਰੀਕਨ ਸੋਇਲ ਦੇ ਉੱਤੇ ਅਮਰੀਕਨ ਸ਼ਹਿਰੀਆਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਉਹਨਾਂ ਦੇ ਵਿਚਾਰਾਂ ਦੀ ਆਜ਼ਾਦੀ ਨੂੰ ਲੈ ਕੇ। ਜਿਹੜੇ ਤਾਨਾਸ਼ਾਹ ਹਕੂਮਤਾਂ ਮੋਦੀ ਵਰਗੀਆਂ ਜਿਹੜੇ ਭੱਜ ਕੇ ਉਹਨਾਂ ਤੋਂ ਇੱਥੇ ਆ ਕੇ ਜਿਨ੍ਹਾਂ ਨੇ ਸ਼ਰਨ ਲਈ ਹੈ, ਆਪਣੀ ਗੱਲ ਕਰਦੇ ਨੇ ਆਜ਼ਾਦੀ, ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਇਹ ਇਹਨਾਂ ਦੀ ਜ਼ਿੰਮੇਵਾਰੀ ਹੋਏਗੀ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि कांग्रेसमैन मैगजीनर दे ऑफिस वालों जारी प्रैस रिलीज विच दस्सिया गया है कि अमरीका दी धरती ते ट्रांसनैशनल रिप्रैशन संबंधी बिल हाउस दी सब कमेटी चों पास हो गया है। और याद रहे कांग्रेसमैन मैगजीनर इस सब कमेटी दे रैंकिंग मैंबर हैं अते उन्हां वल्लों ही ये बिल स्पॉन्सर किया गया है। सो इस बारे आपां गलबात करन जा रहे हैं। सो असीं चाहांगे कि तुसां इस तरह बने रहना देखण सुनन लई एंड लिखण लई तुहाडा सब दा बहुत धन्नवाद जी। डॉक्टर साहब की विचार ने? देखो जिवें असीं कल भी ये कहा सी कि भी ये तां भाई हरदीप सिंह निज्जर दी शहादत तो बाद और फिर अमेरिका दे विच जिस किस्म दा वरतारा इन्हां दियां भारत दी राह एजेंसी ने उस गुप्ते राहीं करवाना चाहया, उस दा नतीजा सी कि सिख हलकियां च ना सिर्फ ट्रांसनैशनल रिप्रैशन लफज जिहड़ा सुनिया गया सगों ईवन साडे चैनल ते भी जदों सिख बीबी जिहड़ी है ट्रांसनैशनल रिप्रैशन के हवाले नाल FBI और उसदी वालों अपना मैसेज दिंदी है तो इसने बड़ी वाइड स्प्रैड अवेयरनेस पैदा की। क्योंकि बहुत बार ये हुंदा है कि भी ये पंजाबी दा अखाण बिल्कुल ठीक है कि जदों तां अग गवांढियां दे लगी होए तो वो बसंतर लगदी है, क्योंकि बसंत पंचमी का रंग भी जिहड़ा है वो बड़ा बहार वाला हुंदा है। तो बसंतर लफज ही उत्थों आया कि जी बसंती रंग है, जिवें एक बड़ा नज़ारा लगता है। बिल्कुल। पर जदों अपने लग जाए फिर अग हुंदी है। सो असी समझते हैं भी इसलिए जदों मैं बहुत बार इंटरनैशनल इशूज़ नूं भी डिस्कस करदा है, जदों कि साडा एक वड्डा तबका उन्हां चस्के वाले शोज़ दे पिछे ही जांदे ने ਜਿਹੜੇ खंभां दीयां डारां बना के और पता नहीं की ਜਿਹੜੇ ਨੇ ਉਹ ਸਬਜ਼ ਬਾਗ ਦਿਖਾਉਣ ਦਾ ਕੰਮ ਕਰਦੇ ਨੇ। ਬਾਅਦ 'ਚ ਉਹੀ ਫਰਸਟ੍ਰੇਸ਼ਨ ਵੀ ਨਿਕਲਦੀ ਹੈ ਨਾ। ਕਈਆਂ ਨੇ ਮੈਨੂੰ ਕਿਹਾ ਕਿ ਜੀ ਫਲਾਣਾ TV ਵਾਲੇ ਉਹਨਾਂ ਨੇ ਇਮੀਗ੍ਰੇਸ਼ਨ ਦੇ ਸ਼ੋਅ ਕਰਨੇ ਸ਼ੁਰੂ ਕੀਤੇ ਨੇ ਜਦੋਂ ਦਾ ਟਰੰਪ ਆਇਆ ਤੇ ਉਹਨਾਂ ਦੀ ਵਿਊਅਰਸ਼ਿਪ ਕਿੱਥੇ ਚਲੀ ਗਈ। ਤੇ ਦੂਜੇ ਮੈਂ ਕਿਹਾ ਤੁਸੀਂ ਉਹਨਾਂ ਦੇ ਕੰਟੈਂਟ ਦੇਖ ਲਓ ਕੀ ਹੈ। ਜਿਹੜੀ ਗੱਲ ਕਹੀ ਹੁੰਦੀ 4 ਦਿਨ ਬਾਅਦ ਗਲਤ ਹੁੰਦੀ ਹੈ। ਉਹ ਜਾਲੀ ਜਿਹੇ ਵਕੀਲ ਲਿਆ ਕੇ ਬਿਠਾਏ ਹੋਏ ਨੇ। एक फीयर फैक्टर पैदा किया जा रहा है, इस तो बियॉन्ड कुछ नहीं है। और बहुत सारी एक राइट जानकारी होंगी है जो वापर रहा उसनूं दसना, लेकिन जे तां चीप लैवल दे उत्ते तुसीं और यही कारण है भी जदों असीं ये देखते हैं भी साडे ओवरऑल पंजाबी कम्यूनिटी इन जनरल और साडी कौम इन पर्टिकुलर इंटरनैशनल इशूज़ या इंटरनैशनल मुद्दों के उत्ते जिहड़ी है ਉਹ ਬਿਲਕੁਲ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੁੰਦੀ ਔਰ ਇਹ ਭੁੱਲ ਜਾਂਦੇ ਨੇ ਕਿ ਤੁਹਾਡਾ ਸਭ ਕੁਝ ਇੱਕ ਦੂਜੇ ਨਾਲ ਜੁੜਿਆ ਹੋਇਆ। ਜਦੋਂ ਤੱਕ ਤੁਸੀਂ ਉਸ ਲੈਵਲ 'ਤੇ ਨਹੀਂ ਸਮਝੋਗੇ ਕਿ ਬਾਕੀ ਹਕੂਮਤਾਂ ਕਿਵੇਂ, ਔਰ ਇਹ ਜਦੋਂ ਅਸੀਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਵੱਲ ਮੁੜੇ ਜਾਂ ਇਹਨੂੰ ਦੇਖਿਆ ਕਿ ਵੀ ਇਹ ਕੀ ਹੈ ਤੇ ਇਹ ਸਾਹਮਣੇ ਆਇਆ। ਔਰ ਇਹ ਫਰੀडम ਹਾਊਸ ਦੀ ਰਿਪੋਰਟ ਹੈ ਕਿ 48 ਮੁਲਕ ਦੁਨੀਆ ਦੇ ਲਗਭਗ 1/4 ਮੁਲਕ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਇਸ ਆਪਣੇ ਜਿਹੜੇ ਐਗਜ਼ਿਸਟਿੰਗ ਸਿਸਟਮ ਨੇ ਉਹਨਾਂ ਮੁਲਕਾਂ 'ਚ ਉਹਨਾਂ ਦਾ ਵਿਰੋਧ ਕਰਨ ਵਾਲੇ ਜਿਹੜੇ ਨੇ ਉਹ ਕਿਤੇ ਵੀ ਹੋਣ ਉਹਨਾਂ ਨੂੰ ਉਹ ਨਿਸ਼ਾਨਾ ਬਣਾਉਂਦੇ ਨੇ, ਹਰਾਸ ਕਰਦੇ ਨੇ। ਇੰਨਾ ਤਾਂ ਸਾਨੂੰ ਸੀ ਕਿ ਵੀ ਜਿਹੜਾ ਸਰਕਾਰ ਦੇ ਖਿਲਾਫ ਕੋਈ ਪ੍ਰੋਟੈਸਟ ਕਰਦਾ ਦੂਜਾ ਉਹਦਾ ਤੁਸੀਂ ਵੀਜ਼ਾ ਰਿਵੋਕ ਕਰ ਦਿਓ ਜਾਂ ਉਹਨੂੰ ਦੇਣ ਤੋਂ ਨਾ ਕਰ ਦਿਓ, ਜਾਂ ਤੁਸੀਂ ਕੋਈ ਏਜੰਟ ਖਰੀਦ ਕੇ ਜਿਹੜੇ ਨੇ ਉਹਨਾਂ ਤੋਂ CID ਲਫ਼ਜ਼ ਹੀ ਹੁੰਦਾ, ਅਜੇ ਤੱਕ ਵੀ ਇਹੀ ਹੁੰਦਾ ਜੀ CID ਕਰਵਾ ਲਓ। ਦੂਸਰਾ लेकिन किवें टारगेटिड किलिंग ਜਾਂ ਦੂਜੀਆਂ फ्रीडम हाउस ने ਜਿਹੜਾ ਹੈ ਉਹ 48 ਮੁਲਕ ਕਿਹਾ ਦੁਨੀਆ ਦੇ ਕਿ ਉਹਨਾਂ ਨੇ ਫੋਰਸੀਬਲੀ ਸਾਇਲੈਂਸਿੰਗ ਪੋਲੀਟੀਕਲ ਡਿਸੀਡੈਂਟਸ
ਇਸ ਦੇ ਉੱਤੇ ਉਹ ਕੰਮ ਕਰਦੇ ਨੇ ਔਰ ਉਹਨਾਂ ਮੁਲਕਾਂ 'ਚ ਜ਼ਾਹਰ ਹੈ ਕਿ ਭਾਰਤ ਨੂੰ ਵੀ ਹੁਣ ਬੜਾ ਜਿਹੜਾ ਉਹ ਉੱਚਾ ਰੁਤਬਾ ਹਾਸਲ ਹੋਇਆ। ਪਰ ਇਹ ਜਿਹੜੇ ਮੁਲਕ ਫਰੀडम ਹਾਊਸ ਨੇ ਵੀ ਮਾਰਕ ਕੀਤੇ ਹੋਏ ਨੇ, ਉਹਨਾਂ 'ਚ ਰਸ਼ੀਆ, ਕੰਬੋਡੀਆ, बेलारूस, तुर्कमानिस्तान, उज़्बेकिस्तान, इजिप्ट, ईरान, ताजिकिस्तान, टर्की, चाइना और ये इन्हां मुल्कां दियां जड़ियां ट्रांसनैशनल रिप्रैशन दियां घटनावां ने फ्रीडम हाउस ने 125 इंसीडेंट्स जड़ियां ने वो रिकॉर्ड कीतियां ने, जिन्हां च कतल ने, असैसीनेशनस ने, एबडक्शन ने, अगवा करना है, असॉल्ट है, हमला है, डिटेंशन है ते अनलॉफुल डिपोर्टेशन है। सो इस तो असीं अंदाज़ा ला सकते हैं कि जदों अमेरिकन कांग्रेस दे विच कोई बिल ट्रांसनैशनल रिप्रैशन ते आंदा है जिहड़ा ऑलरेडी, और ये प्रैस रिलीज़ जिहड़ी कांग्रेसमैन मिस्टर सेथ मैगजीनर दे ऑफिस वालों है और असीं भाई रेशम सिंह बेकरसफील्ड उन्हां दा शुक्रिया अदा करते हैं कि उन्होंने ही ये मैनू फॉरवर्ड किया है। हालांकि मैं बाकी खबरां देखने की कोशिश कर रहा सी, किसी पासे नहीं है, मे बी इन ए डे और टू ये न्यूज़ बने क्योंकि ये तो सी कि मिस्टर मैगजीनर जिहड़े कि हाउस की कमेटी जिहड़ी सब कमेटी इस दे उत्ते बनी, जदों ये बिल लिआंदा सब कमेटी के हवाले किया गया, उहदे रैंकिंग मैंबर ने, लेकिन उहदे चों डिस्कशन हो के उसका निकलना, उसका सामने आना, और ये उन्हां दे ऑफिस की प्रैस रिलीज़ है। मैगजीनर्स बिल टू कंबैट ट्रांसनैशनल रिप्रैशन ऑन US सॉयल पासिस थ्रू सब कमेटी कि ये जड़ा मैगजीनर दा बिल सी कि किवें TNR इहदे लई लफज एब्रीवेशन इहदी ये है US सॉयल दे उत्ते उस सब कमेटी चों पास। इहदा मतलब ये है क्योंकि अमरीकन सिस्टम च भी तुसीं समझण दे लई कई वारी ये हुंदा है भी किसी चीज़ नूं गुੱਠੇ लाना होए तो वो सब कमेटियां दे हवाले कर दिंदे ने, पर जदों जिस सब कमेटी च कोई रैंकिंग मैंबर बैठा है जां जिहड़ा उस बिल नूं पेश करन वाला है, वो जे पुश करता है, भावें विरोध लाइन भी होए, दूजियां तरह भी ट्रांसनैशनल रिप्रैशन के मुद्दे ते रिपब्लिकन और डैमोक्रेट दोनों ही एक पेज ते ने। जिवें सिखां दे मुद्दे दे उत्ते असीं गल करदे हां, देखदे हां कि बाई पार्टीसन हमायत हुंदी है। सो ये उन्हां दी प्रैस रिलीज़ है। उन्होंने कहा कि टुडे द होमलैंड सिक्योरिटी कमेटी सब कमेटी ऑन काउंटर टैररिज्म एंड इंटैलीजेंस, ये होमलैंड सिक्योरिटी दी कमेटी दी सब कमेटी है जिहड़ी काउंटर टैररिज्म ते इंटैलीजेंस के उत्ते अप्रूवड US रिप्रजेंटेटिव सेथ मैगजीनर्स स्ट्रेंथनिंग स्टेट एंड लोकल एफर्ट्स टू कंबैट ट्रांसनैशनल रिप्रैशन एक्ट bipartisan legislation to crack down on coercive tactics used by repressive foreign governments to silence political dissidents, activists and journalists within the United States। कि ये अमरीका की सॉयल के उत्ते जड़ियाँ बाहरलियाँ हुकूमतां जिहड़े सियासी तौर पर सहमत नहीं ने, एक्टिविस्ट ने किसी कॉज दे ਜਾਂ पत्रकार ने, उन्होंने हमलियां का निशाना बनाना ਜਾਂ हरासमेंट ਜਾਂ ਜਿਹੜੀ भी फॉर्म ऑफ ਜਿਹੜਾ ਉਹ हरासमेंट ਮੰਨਿਆ ਜਾਂਦਾ ਹੈ। और ये ਉਹਦੇ 'ਚ ਕਿਹਾ ਗਿਆ कि वो रैंकिंग मैंबर ने इस सब कमेटी ਦੇ, उन्होंने ये स्पॉन्सर किया सी बिल टू ट्रेन स्टेट एंड लोकल लॉ एनफोर्समेंट टू आइडेंटिफाई एंड काउंटर ट्रांसनैशनल रिप्रैशन बाय अथॉरिटेरियन रजीम्स कि ਜਿਹੜੇ मोदी वर्गे तानाशाह हुकूमतां भावें डेमोक्रेसी ਦੇ ਥੱਲੇ मैस्कुरेट करदियां ने, उन्हां दे ने जदों उन्होंने निशाना बनाना है किसी ਨੂੰ, सो अमेरिकन स्टेट और लोकल ਜਿਹੜੇ लॉ एनफोर्समेंट वाले ने उन्होंने पता होना चाहिए कि भी ये किवें प्रभावित करते हैं सारे ਨੂੰ। फिर इस दे विच उन्होंने कहा कि फॉरेन गवर्नमेंट्स आर इनक्रीजिंगली ब्रेकिंग US लॉज to threaten, harass, spy on and even harm people in our country, with political dissidents and journalists facing attacks by repressive regimes right here on American soil। ये मिस्टर मैगजीनर ने कहा कि ਜਿਹੜੀਆਂ विदेशी हुकूमतां ने वो अमरीकन लॉ ਨੂੰ ਤੋੜ ਰਹੀਆਂ ਨੇ, अमरीका की धरती ਤੇ थ्रैट करदियां, हरास करदियां, जसूसी करदियां और साडे मुल्क के शहरीਆਂ ਨੂੰ भी हार्म करदियां ने। और इस दे ਲਈ ये ज़रूरी है कि भी free speech is a core American value and no one should fear intimidation or violence for speaking out। My bill will ensure local law enforcement gets the proper training to identify and investigate these threats
ਇਨ ਅਮਰੀਕਨ ਹੋਮ ਟਾਊਨਸ। ਉਹਨਾਂ ਨੇ ਕਿਹਾ ਵੀ ਆਜ਼ਾਦੀ ਨਾਲ ਆਪਣੀ ਗੱਲ ਕਹਿ ਸਕਣਾ ਉਹ ਅਮਰੀਕਾ ਦੀ ਕੋਰ ਵੈਲਿਊ ਹੈ। ਕਿਸੇ ਨੂੰ ਇਹ ਡਰ ਨਹੀਂ ਹੋਣਾ ਚਾਹੀਦਾ ਕਿ ਵੀ ਉਹ ਜੇ ਸੱਚ ਬੋਲੇਗਾ ਤੇ ਉਸ ਨੂੰ ਜਿਹੜਾ ਇੰਟੀਮੀਡੇਟ ਕੀਤਾ ਜਾਏਗਾ। ਔਰ ਮੈਂ ਇਸ ਲਈ ਇਹ ਬਿੱਲ ਲਿਆਂਦਾ ਤਾਂ ਕਿ ਲੋਕਲ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਦੀ ਟ੍ਰੇਨਿੰਗ ਹੋਏ, ਉਹ ਇਨਵੈਸਟੀਗੇਟ ਕਰਨ, ਆਈਡੈਂਟੀਫਾਈ ਕਰਨ ਕਿ ਉਹ ਕਿਹੜੀਆਂ ਥ੍ਰੈਟਸ ਨੇ, ਕਿਹੜੀਆਂ ਧਮਕੀਆਂ ਨੇ ਜਿਹੜੀਆਂ ਅਮਰੀਕਨ ਸੋਇਲ ਦੇ ਉੱਤੇ ਅਮਰੀਕਨ ਸ਼ਹਿਰੀਆਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਉਹਨਾਂ ਦੇ ਵਿਚਾਰਾਂ ਦੀ ਆਜ਼ਾਦੀ ਨੂੰ ਲੈ ਕੇ। ਬਿਲਕੁਲ। ਔਰ ਇਹ ਆਲਰੇਡੀ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਬਿੱਲ ਦੀ ਰਿਕੁਆਇਰਮੈਂਟ ਹੈ ਕਿ ਰਿਕੁਆਇਰ ਦਾ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਟੂ ਐਸਟੈਬਲਿਸ਼ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਥ੍ਰੈਟ ਟ੍ਰੇਨਿੰਗ ਪ੍ਰੋਗਰਾਮ। एक पूरा ट्रेनिंग प्रोग्राम होएगा फॉर स्टेट, लोकल, ट्राइबल, कैंपस एंड टेरिटोरियल लॉ एनफोर्समेंट इंक्लूडिंग फ्यूजन सेंटर पर्सनल। ये सारे डिपार्टमेंटां च होएगा। द स्पेशलाइज्ड ट्रेनिंग विल हेल्प दीज लॉ एनफोर्समेंट ऑफिसर्स who are the first line of defense in our communities counter the threat of transnational repression and protect those seeking refuge from authoritarian regimes। ਕਿ ਜਿਹੜੇ ਤਾਨਾਸ਼ਾਹ ਹਕੂਮਤਾਂ ਮੋਦੀ ਵਰਗੀਆਂ ਜਿਹੜੇ ਭੱਜ ਕੇ ਉਹਨਾਂ ਤੋਂ ਇੱਥੇ ਆ ਕੇ ਜਿਨ੍ਹਾਂ ਨੇ ਸ਼ਰਨ ਲਈ ਹੈ, ਆਪਣੀ ਗੱਲ ਕਰਦੇ ਨੇ ਆਜ਼ਾਦੀ, ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਇਹ ਇਹਨਾਂ ਦੀ ਜ਼ਿੰਮੇਵਾਰੀ ਹੋਏਗੀ। ਔਰ ਇਹ ਆਲਰੇਡੀ ਜਿਹੜਾ ਹਾਊਸ ਹੋਮਲੈਂਡ ਸਿਕਿਉਰਿਟੀ ਕਮੇਟੀ ਸਬ ਕਮੇਟੀ ਚੋਂ ਜਿਹੜਾ ਇਹ ਐਡਵਾਂਸ ਹੋ ਗਿਆ ਬਿੱਲ। ਹੁਣ ਇਹ ਜਿਹੜਾ ਇਹ ਪਾਰਟ ਹੈ ਬਾਈ ਪਾਰਟੀਸਨ ਪੈਕੇਜ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ। ਔਰ ਇਹ ਪੈਕੇਜ ਜਿਹੜਾ ਦੈਟ ਇਨਕਲੂਡਸ ਕਾਊਂਟਰਿੰਗ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਐਕਟ ਆਫ 2025 ਜਿਹੜਾ ਇਹ ਆਲਰੇਡੀ ਜਿਹੜਾ ਐਕਟ ਬਣਿਆ ਹੋਇਆ ਇਹਦੇ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਤੇ 2025 ਦਾ ਉਹਦੇ ਨਾਲ ਜਿਹੜਾ ਇਹ ਨੱਥੀ ਹੋਏਗਾ ਪੈਕੇਜ। ਸਪਾਂਸਰਡ ਬਾਈ ਰਿਪਰੈਜ਼ੈਂਟੇਟਿਵ ਆਗਸਟ ਫਿਊਜ, ਰਿਪਬਲਿਕਨ ਟੈਕਸਾਸ, ਚੇਅਰਮੈਨ ਆਫ ਦਾ ਸਬ ਕਮੇਟੀ ਔਨ ਕਾਊਂਟਰ ਟੈਰਰਿਜ਼ਮ ਐਂਡ ਇੰਟੈਲੀਜੈਂਸ। ਔਰ ਇਹ ਜਿਹੜਾ ਮਿਸਟਰ ਫਿਊਜਰ ਦਾ ਬਿੱਲ ਹੈ that will establish a dedicated transnational repression working group within the Department of Homeland Security. It also includes the Law Enforcement Support and Counter Transnational Repression Act sponsored by Representative Gab Evans, Colorado, which will establish a public service announcement campaign to address the threat. So ਇਹ ਜਦੋਂ already existing act ਨੇ ਉਹਦੇ ਨਾਲ ਕਰਕੇ ਵੱਡੀ ਗੱਲ ਹੁੰਦੀ ਹੈ ਫੰਡਿੰਗ ਦੀ। ਬਿਲਕੁਲ। ਜਦੋਂ ਇਸ ਲੈਵਲ ਦੇ ਉੱਤੇ ਹੁੰਦਾ ਫਿਰ ਵਿਦਨ ਹੋਮਲੈਂਡ ਸਿਕਿਉਰਿਟੀ ਇੱਕ ਡਿਪਾਰਟਮੈਂਟ ਕ੍ਰੀਏਟ ਹੋਏਗਾ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਉੱਤੇ। ਉਹਦੀ ਫੰਡਿੰਗ ਉਹ ਫਿਰ ਮੋਨੀਟਰ ਵੀ ਕਰਨਗੇ, ਫੋਨ ਕਾਲਸ ਦੂਜੇ ਤੀਜੇ ਉਹ ਟ੍ਰੇਨ ਵੀ ਕਰਨਗੇ। ਕਿਉਂਕਿ ਹੁਣ ਤੱਕ ਅਮਰੀਕਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜਾ ਕੋਈ ਐਕਟ ਜਿਹੜਾ ਲਾ ਕੋਈ ਐਗਜ਼ਿਸਟ ਨਹੀਂ ਕਰਦਾ, ਕੋਈ ਫੰਡਿੰਗ ਨਹੀਂ ਕਰਦਾ। ਔਰ ਇਹੀ ਜਿਹੜਾ ਇਸ ਲਾਈਨ ਦੇ ਉੱਤੇ ਬਿੱਲ ਆਲਰੇਡੀ ਬੀਬੀ ਬੈਂਸ ਨੇ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਲਿਆਂਦਾ ਸੀ, ਬੇਕਰਸਫੀਲਡ ਤੋਂ ਜਿਹੜੇ ਰਿਪਰੈਜ਼ੈਂਟ ਕਰਦੇ ਨੇ। ਹਾਲਾਂ ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਬੇਸ਼ੱਕ ਲੋਕਲ ਲੈਵਲ ਦੇ ਉੱਤੇ ਇਹਦੀ ਅਹਿਮੀਅਤ ਹੈ ਕਿ ਵੀ ਉਹਨੇ ਹਾਈਲਾਈਟ ਕੀਤਾ ਇਸ਼ੂ ਨੂੰ, ਪਰ ਅਲਟੀਮੇਟਲੀ ਇਹ ਫੈਡਰਲ ਸਬਜੈਕਟ ਹੈ ਟਰਾਂਸਨੈਸ਼ਨਲ ਰਿਪਰੈਸ਼ਨ। ਔਰ ਇਹ ਜਦੋਂ US ਕਾਂਗਰਸ ਦੇ ਵਿੱਚ ਇਹ ਬਿੱਲ ਮੂਵ ਫਾਰਵਰਡ ਹੋਏਗਾ ਔਰ ਸੈਂਟਰਲ ਲੈਵਲ ਤੇ ਫੈਡਰਲ ਐਕਟ ਬਣ ਜਾਏਗਾ, ਫਿਰ ਉਹਦੀ ਫੰਡਿੰਗ ਸਟੇਟਸ ਨੂੰ ਵੀ ਮਿਲੇਗੀ। ਸਟੇਟਸ ਆਪਣੇ ਤੌਰ ਦੇ ਉੱਤੇ ਵੀ ਆਪਣੀਆਂ ਏਜੰਸੀਆਂ ਨੂੰ ਬੰਦਿਆਂ ਨੂੰ ਟ੍ਰੇਨਡ ਕਰਨ ਦੇ ਲਈ ਐਕਟ ਕਰਨਗੇ। ਸੋ ਅਸੀਂ ਕਾਂਗਰਸਮੈਨ ਮੈਗਜ਼ੀਨਰ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਉਹਨਾਂ ਨੇ ਪਰਸਨਲ ਦਿਲਚਸਪੀ ਲੈ ਕੇ ਇਸ ਨੂੰ ਉਹ ਸਬ ਕਮੇਟੀ ਚੋਂ ਜਿਹੜਾ ਉਹ ਐਡਵਾਂਸ ਕੀਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।